ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ, ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਕਾਮੇਡੀ ਕਿੰਗ ਅਮਾਨੁੱਲਾ ਖਾਨ ਕਹਿੰਦਾ ਸੀ, ਕਰਤੂਤ ਆਪਣੇ ਚੰਗੇ ਨਹੀਂ ਤੇ ਫੇਰ ਕਹਿੰਦੇ ਹੋ ਚਾਚਾ ਬੂਟਾ ਗਾਲਾਂ ਕੱਢਦਾ। ਉਹਦੀ ਇਹ ਗੱਲ ਲੁਕਾਈ ਤੇ ਫਿੱਟ ਨਹੀਂ ਆਉਂਦੀ, ਅਲਬੱਤਾ ਸਿਆਸਤਦਾਨਾਂ ਤੇ ਫਿੱਟ ਆ ਸਕਦੀ ਹੈ। ਮੈਨੂੰ ਅੱਜ ਪਤਾ ਨਹੀਂ ਕਿਉਂ ਸਈਦ ਖਾਨ ਯਾਦ ਆ ਰਿਹਾ ਹੈ। ਬਾਲੀਵੁੱਡ ਦਾ ਉਹ ਵਰਸਟਾਈਲ ਐਕਟਰ ਜਿਹੜਾ ਕਿ ਹਾਲੀਵੁੱਡ ਦੀਆਂ ਫਿਲਮਾਂ ਵਿੱਚ ਵੀ ਕੰਮ ਕਰਦਾ ਰਿਹਾ ਹੈ। ਉਹਦੀ ਇੱਕ ਫਿਲਮ ਹੈ ਸ਼ਤਰੰਜ, ਬੜੀ ਮਸ਼ਹੂਰ ਫਿਲਮ ਹੈ, ਵੇਖਣ ਵਾਲੀ ਹੈ। ਅੱਜ ਅਖਬਾਰ ਚੁੱਕਿਆ ਤੇ ਅਜੀਬ ਸੂਰਤ ਹਾਲ ਸੀ। ਕਿਤੇ ਕਰੋਨਾ ਭਾਰੂ ਲੋਕ ਮਰ ਰਹੇ ਨੇ, ਕਿਤੇ ਡੈਂਗੀ ਦੀ ਵਬਾ ਸਾਹਮਣੇ ਆ ਰਹੀ ਹੈ, ਕਿਤੇ ਪੋਲੀਓ ਦੇ ਮਰੀਜ਼ ਸਾਹਮਣੇ ਆ ਰਹੇ ਨੇ, ਕਿਤੇ ਥੈਲਸੀਮੀਆ ਦੇ ਮਰੀਜ਼ ਜਿਹੜੇ ਨੇ ਉਹ ਬਲੱਡ ਡੋਨਰਸ ਦਾ ਰਾਹ ਉਡੀਕ ਰਹੇ ਨੇ। ਅਜੀਬ ਸੂਰਤ ਹਾਲ ਹੈ। ਹੁਣ ਤੁਸੀਂ ਆਪੇ ਸੋਚੋ ਕਿ ਇਸ ਸੂਰਤ ਹਾਲ ਦੇ ਵਿੱਚ ਕਿ ਇੱਕ ਪਾਸੇ ਕਰੋਨਾ ਡੈਂਗੀ ਹੈ, ਉਸ ਤੋਂ ਬਾਅਦ ਦੂਸਰੀਆਂ ਕਰੋਨਿਕ ਬਿਮਾਰੀਆਂ ਨੇ, ਪੋਲੀਓ ਹੈ, ਤੇ ਦਵਾਈ ਕੋਈ ਨਹੀਂ। ਬਾਜ਼ਾਰ ਵਿੱਚ ਇਸ ਵੇਲੇ 100 ਤੋਂ ਵੱਧ ਐਸੀਆਂ ਲਾਈਫ ਸੇਵਰ ਦਵਾਈਆਂ ਗਾਇਬ ਨੇ ਜੋ ਖੁਦਕਸ਼ੀ ਤੋਂ ਬਚਾਉਣ ਵਾਲੀਆਂ ਨੇ, ਮਿਰਗੀ ਦੀਆਂ ਨੇ, ਬਲੱਡ ਪ੍ਰੈਸ਼ਰ ਦੀਆਂ ਨੇ, ਯਰਕਾਨ ਦੀਆਂ ਨੇ, ਸ਼ੂਗਰ ਦੀਆਂ ਨੇ, ਤੇ ਹੋਰ ਦੂਜੀਆਂ ਜਿਹੜੀਆਂ ਕਰੋਨਿਕ ਕਿਸਮ ਦੀ ਬਿਮਾਰੀਆਂ ਨੇ ਉਹਨਾਂ ਦੀਆਂ ਦਵਾਈਆਂ 100 ਤੋਂ ਵੱਧ ਮਾਰਕੀਟ ਦੇ ਵਿੱਚ ਲੱਭ ਨਹੀਂ ਰਹੀਆਂ। ਤੇ ਦੂਜੇ ਪਾਸੇ ਕਰੋਨਾ ਹੈ, ਡੈਂਗੀ ਹੈ, ਪੋਲੀਓ ਹੈ। ਗੱਲ ਕਰ ਰਿਹਾ ਸੀ ਮੈਂ ਸਈਦ ਖਾਨ ਦੀ ਫਿਲਮ ਸ਼ਤਰੰਜ ਦੀ। ਹਿੰਦੁਸਤਾਨ ਦੇ ਵਿੱਚ 500 ਤੋਂ ਵੱਧ ਰਿਆਸਤਾਂ ਸਨ ਤੇ ਅੰਗਰੇਜ਼ ਉਸ ਜ਼ਮਾਨੇ ਦੇ ਵਿੱਚ ਰਿਆਸਤਾਂ ਤੇ ਰਿਆਸਤਾਂ ਫਤਿਹ ਕਰਦੇ ਟੁਰੇ ਆ ਰਹੇ ਸਨ। ਫਿਲਮ ਸ਼ਤਰੰਜ ਦੇ ਵਿੱਚ ਜਿਸ ਨਵਾਬ ਦੀ ਕਹਾਣੀ ਹੈ ਉਹ ਵੀ ਸ਼ਤਰੰਜ ਖੇਡਣ ਦੇ ਵਿੱਚ ਮਸਰੂਫ ਰਹਿੰਦਾ ਹੈ। ਉਹਨੂੰ ਉਤਰਾਵਾਂ ਮਿਲਦੀਆਂ ਰਹਿੰਦੀਆਂ ਨੇ ਕਿ ਅੱਜ ਬ੍ਰਿਟਿਸ਼ ਟਰੂਪਸ ਉੱਥੇ ਪਹੁੰਚ ਗਏ, ਅੱਜ ਬ੍ਰਿਟਿਸ਼ ਟਰੂਪਸ ਉੱਥੇ ਪਹੁੰਚ ਗਏ, ਅੱਜ ਨੇੜੇ ਆ ਗਏ, ਅੱਜ ਥੋੜ੍ਹੇ ਜਿਹੇ ਰਹਿ ਗਏ, ਅੱਜ ਥੋੜ੍ਹੇ ਜਿਹੇ ਰਹਿ ਗਏ, ਅੱਜ ਬੂਹੇ ਤੇ ਉੱਪੜ ਗਏ। ਪਰ ਨਵਾਬ ਸਾਹਿਬ ਨੂੰ ਉਹਨਾਂ ਦੀ ਆਮਦ ਦੇ ਨਾਲੋਂ ਆਪਣੀ ਸ਼ਤਰੰਜ ਦੇ ਨਾਲ ਬਹੁਤਾ ਪਿਆਰ ਸੀ ਤੇ ਉਹ ਬਾਜ਼ੀ ਜਿੱਤਣ ਦੇ ਚੱਕਰ ਦੇ ਵਿੱਚ, ਸ਼ਤਰੰਜ ਖੇਡਣ ਦੇ ਚੱਕਰ ਦੇ ਵਿੱਚ ਉਹਦਾ ਧਿਆਨ ਹੀ ਨਹੀਂ ਸੀ ਕਿ ਬ੍ਰਿਟਿਸ਼ ਟਰੂਪਸ ਜਿਹੜੇ ਨੇ ਉਹਦੇ ਬੂਹੇ ਤੇ ਉੱਪੜ ਗਏ ਨੇ। ਅਖੀਰ ਇਸ ਗਫਲਤ ਦਾ ਨਤੀਜਾ ਇਹ ਨਿਕਲਦਾ ਹੈ ਕਿ ਬ੍ਰਿਟਿਸ਼ ਟਰੂਪਸ ਉਹਦੇ ਸਿਰ ਤੇ ਪਹੁੰਚ ਜਾਂਦੇ ਨੇ। ਇਹ ਕਹਾਣੀ ਹੈ ਫਿਲਮ ਸ਼ਤਰੰਜ ਦੀ। ਤੇ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਕਰੋਨਾ ਦਾ, ਡੈਂਗੀ ਦਾ ਤੇ ਦੂਜੀਆਂ ਜਿਹੜੀਆਂ ਕਰੋਨਿਕ ਕਿਸਮ ਦੀਆਂ ਬਿਮਾਰੀਆਂ ਨੇ ਜਾਂ ਪੋਲੀਓ ਹੈ, ਉਹਦਾ ਇਸ ਫਿਲਮ ਦੇ ਨਾਲ ਕੀ ਤਾਲੁਕ ਹੈ। ਕਿਤੇ ਇਹ ਤੇ ਨਹੀਂ ਕੱਲ੍ਹ ਦੇ ਨਵਾਬ ਅੱਜ ਦੇ ਸਿਆਸਤਦਾਨਾਂ ਦੇ ਰੂਪ ਵਿੱਚ ਢਲ ਗਏ ਨੇ ਤੇ ਕਰੋਨਾ, ਡੈਂਗੀ, ਪੋਲੀਓ ਤੇ ਦੂਜੀਆਂ ਕਰੋਨਿਕ ਕਿਸਮ ਦੀਆਂ, ਖਤਰਨਾਕ ਕਿਸਮ ਦੀਆਂ, ਦਹਿਸ਼ਤਨਾਕ ਕਿਸਮ ਦੀਆਂ, ਖੌਫਨਾਕ ਕਿਸਮ ਦੀਆਂ ਬਿਮਾਰੀਆਂ ਸਾਡੇ ਬੂਹੇ ਤੇ ਦਸਤਕ ਦੇ ਰਹੀਆਂ ਨੇ ਤੇ ਸਾਡੇ ਨਵਾਬ ਟਾਈਪ ਸਿਆਸਤਦਾਨਾਂ ਨੂੰ ਫੁਰਸਤ ਹੀ ਨਹੀਂ ਕਿ ਉਹ ਉਹਦੇ ਵੱਲ ਧਿਆਨ ਦੇਣ। ਉਹਨਾਂ ਦਾ ਸਾਰਾ ਧਿਆਨ ਸਿਆਸਤ ਖੇਡਣ ਦੀ ਸ਼ਤਰੰਜ ਵਿੱਚ ਖਰਚ ਹੋ ਰਿਹਾ ਹੈ। ਕੀ ਬਣੇਗਾ ਇਹਦਾ? ਇਹ ਤੁਹਾਡੇ ਸੋਚਣ ਦੀ ਗੱਲ ਹੈ, ਕਿਉਂਕਿ ਸੂਰਤ ਹਾਲ ਉਹੀ ਹੈ ਕਿ ਇੱਕ ਪਾਸੇ
ਜਿਵੇਂ ਬ੍ਰਿਟਿਸ਼ ਟਰੂਪਸ ਆ ਰਹੇ ਸਨ ਤੇ ਨਵਾਬ ਸਾਹਿਬ ਸ਼ਤਰੰਜ ਖੇਡਣ ਵਿੱਚ ਮਸਰੂਫ ਸਨ, ਟਾਈਮ ਹੀ ਨਹੀਂ ਸੀ ਕਿ ਉਹ ਉਹਨਾਂ ਦੇ ਬਾਰੇ ਧਿਆਨ ਦਿੰਦੇ। ਤੇ ਇਸੇ ਤਰੀਕੇ ਦੇ ਨਾਲ ਇੱਥੇ ਵੀ ਹਰ ਪਾਸੇ ਵਬਾਵਾਂ ਫੈਲੀਆਂ ਨੇ ਤੇ ਸਾਡੇ ਸਿਆਸਤਦਾਨਾਂ ਕੋਲ ਟਾਈਮ ਹੀ ਕੋਈ ਨਹੀਂ ਕਿ ਉਹ ਉਹਨਾਂ ਵੱਲ ਧਿਆਨ ਦੇਣ। ਉਹ ਸਿਰਫ ਆਪਸ ਦੇ ਵਿੱਚ ਸਿਰ ਫਟੋਲ ਕਰਨ ਦੇ ਚੱਕਰ ਵਿੱਚ ਨੇ ਤੇ ਸਿਆਸਤ ਦੀ ਸ਼ਤਰੰਜ ਖੇਡਣ ਦੇ ਵਿੱਚ ਮਸਰੂਫ ਨੇ। ਗੱਲ ਸਿਰਫ ਇੰਨੀ ਜਿਹੀ ਹੈ, ਬਹੁਤੀ ਲੰਮੀ ਚੌੜੀ ਗੱਲ ਨਹੀਂ ਕਿ ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ।